ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਰੌੜ ਸਾਹਿਬ, ਸਾਡੇ ਕੋਲ ਪਹਿਲਾ ਕਮੈਂਟ ਆਇਆ ਹੈ ਸੰਦੀਪ ਕਾਲੋਂ ਜੀ ਦਾ। ਸਾਡੀ ਬਹੁ ਗਿਣਤੀ ਭਾਈਚਾਰੇ ਦੇ ਸੱਭਿਆਚਾਰ ਦੇ ਘੱਟ ਗਿਣਤੀਆਂ ਤੇ ਪ੍ਰਭਾਵ ਵਾਲੀ ਵੀਡੀਓ ਤੇ ਇਹ ਲਿਖਦੇ ਹਨ, ਡਾਕਟਰ ਅਮਰਜੀਤ ਸਿੰਘ ਜੀ ਅਤੇ ਟੀਵੀ 84 ਦੀ ਸਾਰੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ, ਮੈਂ ਤੁਹਾਡਾ ਪ੍ਰੋਗਰਾਮ ਲਗਭਗ ਉਦੋਂ ਤੋਂ ਸੁਣ ਰਿਹਾ ਹਾਂ ਜਦੋਂ ਤੋਂ ਇਹ ਸ਼ੁਰੂ ਹੋਇਆ ਹੈ। ਮੈਂ ਤੁਹਾਡਾ ਬਹੁਤ ਵੱਡਾ ਏਸੀ ਹਾਂ, ਕਿਉਂਕਿ ਫੈਨ ਹੋਣ ਬੀਤੇ ਸਮੇਂ ਦੀ ਗੱਲ ਹੋ ਗਿਆ ਹੈ। ਤੁਹਾਡੀ ਏਸੀ ਨਾਲ 에ਅਰ ਕੰਡੀਸ਼ਨਰ ਜੀ ਪੈਸੇ ਖਰਚਣ ਦੀ ਤੁਹਾਨੂੰ ਲੋੜ ਨਹੀਂ ਹੈਗੀ ਜੀ। ਬਹੁਤ ਠੰਡੀ ਹਵਾ ਆਏਗੀ, ਵੈਸੇ ਵੀ ਗਰਮੀਆਂ ਸ਼ੁਰੂ ਹੋ ਗਈਆਂ ਜੀ। ਤੁਹਾਡੀ ਅਤੇ ਪੰਥ ਦੀ ਚੜ੍ਹਦੀ ਕਲਾ ਲਈ ਹਮੇਸ਼ਾ ਹੱਥ ਉੱਠਦਾ ਹੈ ਤੇ ਸਿਰ ਝੁਕਦਾ ਹੈ, ਪਰ ਜਦੋਂ ਕਦੀ ਤੁਸੀਂ ਅੱਜਕੱਲ ਦੀ ਜਵਾਨੀ ਦੇ ਆਪਣੇ ਮਕਸਦ ਲਈ ਅਵੇਸਲੇਪਨ ਬਾਰੇ ਪਰੇਸ਼ਾਨ ਹੁੰਦੇ ਹੋ ਤਾਂ ਮੈਂ ਜਜ਼ਬਾਤੀ ਹੋ ਜਾਂਦਾ ਹਾਂ। ਪਰ ਇਹ ਗੱਲ ਮੁੱਢੋਂ ਸਾਰੀ ਸਹੀ ਨਹੀਂ ਹੈ। ਇਹ ਵੇਸਲਾਪਨ ਨਹੀਂ, ਸਿਰਫ ਜਾਣਕਾਰੀ ਦੀ ਘਾਟ ਹੈ। ਬਾਕੀ ਤੁਸੀਂ ਇਸ ਦਾ ਝਲਕਾਰਾ ਭਾਈ ਰਾਜੋਆਣਾ ਵੇਲੇ ਦੇਖ ਚੁੱਕੇ ਹੋ। ਸ਼ਿਕਾਰੀ ਕੁਝ ਚਿਰ ਧੂਆਂ ਦੇ ਕੇ ਡੂਮਨੇ ਨੂੰ ਮਦਹੋਸ਼ ਕਰਕੇ ਲਾਹਾ ਤਾਂ ਲੈ ਸਕਦਾ ਹੈ, ਪਰ ਜਦੋਂ ਮਦਹੋਸ਼ੀ ਦੂਰ ਹੋਵੇ ਤਾਂ ਡੂਮਨੇ ਦਾ ਡੰਗ ਸ਼ਿਕਾਰੀ ਤੋਂ ਚੱਲ ਨਹੀਂ ਹੋਣਾ। ਇਹ ਮੇਰਾ ਦ੍ਰਿੜ ਵਿਸ਼ਵਾਸ ਹੈ ਤੇ ਗੁਰੂ ਤੇ ਭਰੋਸਾ ਵੀ ਹੈ। ਸਾਨੂੰ ਸਾਡੇ ਨਿਸ਼ਾਨੇ ਬਾਰੇ ਕੋਈ ਨਾ ਵੀ ਦੱਸੇ, ਪਰ ਸਾਡੇ ਖੂਨ ਵਿੱਚ ਉਹ ਕਣ ਜੋ ਸਾਨੂੰ ਸਾਡੇ ਦਸ਼ਮੇਸ਼ ਪਿਤਾ ਤੋਂ ਮਿਲਿਆ, ਉਹ ਸਾਡੇ ਖੂਨ ਚੋਂ ਨਹੀਂ ਨਿਕਲਣੇ। ਆਜ਼ਾਦ ਰਹਿਣਾ ਤਾਂ ਸਾਡੇ ਜੀਨਸ ਵਿੱਚ ਆ। ਥੋੜਾ ਕਾਗਜ਼ ਕਾਲੇ ਕਰਨ ਦਾ ਵੀ ਸ਼ੌਂਕ ਹੈ। ਇਹਨਾਂ ਨੇ ਡਾਕਟਰ ਸਾਹਿਬ ਸਾਨੂੰ ਨਜ਼ਮ ਭੇਜੀ ਹੈ, ਕਾਗਜ਼ ਕਾਲੇ ਕਰਨ ਦਾ ਸ਼ੌਂਕ ਵੀ ਹੈ। ਇਹਨਾਂ ਦੀ ਨਜ਼ਮ ਇਸ ਤਰ੍ਹਾਂ ਹੈ, ਨਹੀਂ ਮੈਂ ਨਹੀਂ ਬੋਲਣਾ ਕੁਝ ਵੀ, ਜੇ ਬੋਲਿਆ ਤਾਂ ਗੁਨਾਹਗਾਰ ਹੋਵਾਂਗਾ। ਇਬਾਦਤ ਗਾਹ ਜੇ ਮੇਰੀ ਢੋਣ ਲੱਗੇ, ਇਬਾਦਤ ਗਾਹ ਜੇ ਮੇਰੀ ਢੋਣ ਲੱਗੇ, ਸਿੱਖ ਈਸਾਈ ਜਾਂ ਮੁਸਲਮਾਨ ਹੋਵਾਂਗਾ। ਟੰਗੀ ਬਿਰਖ ਤੇ ਕਦੀ ਜੇ ਮੇਰੀ ਲਾਸ਼ ਲੱਭ ਜੇ, ਹਾਲਾਤ ਮਾਰਿਆ ਕੋਈ ਕਿਰਸਾਨ ਹੋਵਾਂਗਾ। ਝੂਠੇ ਮੁਕਾਬਲੇ ਵਿੱਚ ਕਦੀ ਜੇ ਕਾਲੋਂ ਮਰ ਜੇ, ਝੂਠੇ ਮੁਕਾਬਲੇ ਵਿੱਚ ਕਦੀ ਜੇ ਕਾਲੋਂ ਮਰ ਜੇ, ਤਾਂ ਸਮਝ ਲੈਣਾ ਮੈਂ ਸਰਦਾਰ ਹੋਵਾਂਗਾ। ਜੀ ਡਾਕਟਰ ਸਾਹਿਬ। ਸੰਦੀਪ ਕਾਲੋਂ ਜੀ ਦਾ ਬਹੁਤ ਬਹੁਤ ਸ਼ੁਕਰੀਆ। ਉਹਨਾਂ ਨੇ ਸਾਨੂੰ ਲਿਖਿਆ ਹੁਣ ਸਾਨੂੰ ਏਸੀ ਲਵਾਉਣ ਦੀ ਲੋੜ ਨਹੀਂ ਹੈ, ਸਾਡੇ ਤਾਂ ਆ ਗਏ ਕਾਲੋ ਸਾਹਿਬ, ਸਾਡੇ ਏਸੀ ਨੇ ਜੀ। ਬਹੁਤ ਸ਼ੁਕਰੀਆ, ਤੁਸੀਂ ਪੁਰਾਣੇ ਸਾਡੇ ਦਰਸ਼ਕ ਹੋ, ਨਾਲ ਜੁੜੇ ਹੋ ਔਰ ਸਾਨੂੰ ਪਿਆਰ ਕਰਦੇ ਹੋ। ਤੁਸੀਂ ਬੜਾ ਅੱਛਾ ਫਰੇਜ਼ ਵਰਤਿਆ ਹੈ। ਉਹਨਾਂ ਨੇ ਜਦੋਂ ਕਿਹਾ ਕਿ ਹੱਥ ਉੱਠਦਾ ਹੈ ਤੇ ਸਿਰ ਝੁਕਦਾ ਹੈ ਜੀ, ਮੈਂ ਸਮਝਦਾ ਹਾਂ ਵੀ ਹੱਥ ਵੀ ਔਰ ਸਿਰ ਵੀ ਅਕਾਲ ਪੁਰਖ ਦੇ ਅੱਗੇ ਹੀ। ਅਸੀਂ ਹੱਥ ਜਿਹੜਾ ਜਦੋਂ ਅਸੀਂ ਕਹਿੰਦੇ ਹਾਂ ਕਿ ਭਾਈ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਸੋ ਹੱਥ ਨਿਰੰਕਾਰ ਦੀ ਇਬਾਦਤ ਲਈ ਉੱਠਣਾ ਹੀ ਚਾਹੀਦਾ ਜੀ। ਤੇ ਸਿਰ ਵੀ ਜਿਹੜਾ ਹੈ ਉਹ ਅਕਾਲ ਪੁਰਖ ਦੇ ਅੱਗੇ, ਗੁਰੂ ਗ੍ਰੰਥ ਸਾਹਿਬ ਦੇ ਅੱਗੇ ਹੀ ਸਾਡਾ ਝੁਕਣਾ ਚਾਹੀਦਾ। ਅਸੀਂ ਤੁਹਾਡੇ ਵਾਂਗ ਉਸ ਸਤਿਗੁਰੂ ਦੀ ਰਹਿਮਤ ਦੇ ਨਾਲ ਕੋਸ਼ਿਸ਼ ਕਰਦੇ ਹਾਂ ਜਾਗਤੇ ਰਹੋ ਕਹਿਣ ਦੀ ਜੀ। ਔਰ ਉਹਨਾਂ ਨੇ ਇਹ ਵੀ ਠੀਕ ਕਿਹਾ ਕਿ ਜਿਹੜਾ ਬਿਲਟ ਇਨ ਪ੍ਰੋਗਰਾਮਿੰਗ ਹੈ ਸਿੱਖ ਦੀ, ਉਹ ਤਾਂ ਆਜ਼ਾਦੀ ਦੀ, ਅਣਖ ਦੀ, ਮਰ ਮਿਟਣ ਦੀ ਹੈ ਜੀ। ਕਿ ਅਵੇਸਲਾਪਨ ਹੋ ਸਕਦਾ ਹੈ, ਇਹ ਨਹੀਂ ਹੈ ਕਿ ਸੌਂ ਗਏ ਨੇ। ਔਰ ਅੱਜ ਹੀ ਅਸੀਂ ਜਿਹੜਾ ਟੀਵੀ 84 ਨਿਊਜ਼ ਪ੍ਰੋਗਰਾਮ ਹੈ ਉਸ ਦੇ ਵਿੱਚ ਗੱਲਬਾਤ ਵੀ ਕਰਾਂਗੇ, ਜਿਨ੍ਹਾਂ ਦਾ ਮੈਂ ਜ਼ਿਕਰ ਤਾਂ ਕੀਤਾ ਸੀ ਇੱਕ ਦਿਨ ਪ੍ਰੋਗਰਾਮ 'ਚ, ਮੈਂ ਉਹਨਾਂ ਦਾ ਨਾਂ ਠੀਕ ਨਹੀਂ ਸੀ ਪ੍ਰੋਨਾਊਂਸ ਕੀਤਾ। ਗੁਰਤੇਗ ਸਿੰਘ ਜੀ, ਸਿੱਖ ਨੌਜਵਾਨ ਜਿਹਨੇ ਕਿ ਬੋਸਟਨ ਯੂਨੀਵਰਸਿਟੀ ਦੇ ਵਿੱਚ ਜਿਹੜਾ ਰੇਲਵੇ ਟਰੈਕ ਦੇ ਵਿੱਚ ਕੁੱਦ ਕੇ ਔਰ ਇੱਕ ਬਲਾਈਂਡ ਪਰਸਨ ਜਿਹੜੇ ਡਿੱਗ ਪਏ ਸੀ ਉਹਨੂੰ ਬਾਹਰ ਕੱਢ ਕੇ ਉਹਨਾਂ ਦੀ ਜਾਨ ਬਚਾਈ। ਉਹਨਾਂ ਦੇ ਨਾਲ ਅੱਜ 15 ਮਿੰਟ ਦੀ ਗੱਲਬਾਤ ਹੈ ਜੀ। ਉਹਨਾਂ ਨੇ ਵੀ ਆਪਣੇ ਇੰਟਰਵਿਊ 'ਚ ਕਿਹਾ ਸੀ ਵੀ ਮੈਂ ਕੁਝ ਨਹੀਂ ਕੀਤਾ, ਤੇ ਮੇਰਾ ਧਰਮ ਮੈਨੂੰ ਸਿਖਾਉਂਦਾ ਜੀ। ਸੋ ਇਹਨਾਂ ਦਾ ਵੀਰ ਸੰਦੀਪ ਸਿੰਘ ਜੀ ਦਾ ਇਹ ਬਿਲਕੁਲ ਕਹਿਣਾ ਠੀਕ ਹੈ ਕਿ ਸਾਡੇ ਅੰਦਰ ਤਾਂ ਗੁਰੂ ਨੇ ਪ੍ਰੋਗਰਾਮਿੰਗ ਕੀਤੀ ਹੋਈ ਹੈ। ਉਹ ਸਿੱਖ ਪੰਜਾਬ ਦੀ ਧਰਤੀ ਤੇ ਹੋਏ, ਅਮਰੀਕਾ ਦੀ ਧਰਤੀ ਤੇ ਹੋਏ, ਜਦੋਂ ਕੋਈ ਅਣਖ ਨੂੰ ਵੰਗਾਰੇਗਾ, ਕਿਸੇ ਦੇ ਨਾਲ ਧੱਕਾ ਕਰੇਗਾ, ਸਿੱਖ ਦੇ ਵਿਚਲਾ ਜਿਹੜਾ ਅੰਦਰਲਾ ਪਿਆ ਸਿੱਖ ਹੈ ਉਹ ਜਾਗ ਪਏਗਾ। ਕਈ ਵਾਰ ਅਸੀਂ ਗਫਲਤ ਦੇ ਵਿੱਚ, ਔਰ ਉਹਨਾਂ ਨੇ ਬੜਾ ਅੱਛਾ ਅਲੰਕਾਰ ਵਰਤਿਆ, ਸ਼ਾਇਦ ਇੱਥੋਂ ਦੇ ਜੰਮੇ ਪਲੇ ਬੱਚਿਆਂ ਨੂੰ ਨਾ ਪਤਾ ਹੋਏ ਕਿ ਵੀ ਜਿਹੜਾ ਮਿੱਠਾ ਸ਼ਹਿਦ ਜਦੋਂ ਅਸੀਂ ਜਾਂਦੇ ਹਾਂ ਸਟੋਰਸ ਦੇ ਉੱਤੇ, ਹਨੀ, ਵੈਸੇ ਇੱਕ ਦੂਜੇ ਨੂੰ ਪਿਆਰ ਦਾ ਸ਼ਬਦ ਵੀ ਇੱਥੇ ਹਨੀ ਇਸਤੇਮਾਲ ਕੀਤਾ ਜਾਂਦਾ, ਉੱਥੋਂ ਹੀ ਆਇਆ ਜੀ ਕਿ ਵੀ ਇੱਥੋਂ ਤੋਂ ਸ਼ੀਸ਼ੀ ਚੋਂ ਕੱਢ ਕੇ ਘੋਲ ਕੇ ਪੀ ਜਾਈਦਾ। ਲੇਕਿਨ ਇਹ ਲੈਣ ਲਈ ਇੱਥੇ ਤਾਂ ਖੈਰ ਹੁਣ ਹੋਰ ਤਰੀਕੇ ਹੋਣਗੇ। ਜਿਹੜਾ ਖਾਸ ਤੌਰ 'ਤੇ ਤਰੀਕਾ ਉੱਥੋਂ ਦੇ ਖਿੱਤੇ 'ਚ ਸ਼ਹਿਦ ਦੇ ਲਈ ਸੀ, ਉਹ ਇਹੀ ਹੈ ਕਿ ਵੀ ਉਹ ਸ਼ਹਿਦ ਦੀਆਂ ਮੱਖੀਆਂ ਨੇ ਜਿਹੜੀਆਂ ਉਸ ਸ਼ਹਿਦ ਨੂੰ ਬਣਾਉਂਦੀਆਂ, ਔਰ ਉਹ ਪੂਰੇ ਦਾ ਪੂਰਾ ਛੱਤਾ ਹੁੰਦਾ ਉਹਨਾਂ ਦਾ ਬਣਿਆ ਹੋਇਆ, ਜਿਸ ਦੇ ਵਿੱਚ ਉਹ ਬੈਠਦੀਆਂ ਨੇ ਔਰ ਉਸ ਸ਼ਹਿਦ ਉਹਨਾਂ 'ਚੋਂ ਨਿਕਲਦਾ ਜੀ।
ਤੇ ਉਹਨਾਂ ਨੂੰ ਜੇ ਕੱਢਣਾ ਹੈ ਸ਼ਹਿਦ ਨੂੰ ਤੇ ਫਿਰ ਉੱਥੇ ਬਹੁਤ ਜਿਹੜੀ ਹੈ ਧੂਆਂ ਔਰ ਅੱਗ ਬਾਲੀ ਜਾਂਦੀ ਹੈ ਤਾਂ ਕਿ ਉਹ ਮੱਖੀਆਂ ਉੱਡ ਜਾਣ, ਕਿਉਂਕਿ ਜਦੋਂ ਮੱਖੀਆਂ ਉੱਡਦੀਆਂ ਨੇ ਫਿਰ ਹੀ ਉਹ ਮਖੀਰ ਜਿਹੜਾ ਹੈ ਉਹਦੇ ਚੋਂ ਕੱਢਿਆ ਜਾਂਦਾ, ਉਸ ਮਾਖਿਓਂ ਦੇ ਛੱਤੇ ਚੋਂ। ਤੇ ਉਹਨਾਂ ਨੇ ਕਿਹਾ ਵੀ ਠੀਕ ਹੈ ਵੀ ਕਈ ਵਾਰ ਇਹ ਜਿਹੜਾ ਧੂਆਂ ਜਾਂ ਦੂਜਾ ਉਹਨਾਂ ਨੂੰ ਬੇਹੋਸ਼ ਕਰ ਦੇ ਜਾਂ ਉਹ ਉਡਾ ਦੇ, ਪਰ ਅਲਟੀਮੇਟਲੀ ਜਦੋਂ ਉਹਨਾਂ ਦਾ ਜ਼ੋਰ ਪੈਂਦਾ ਫਿਰ ਜਦੋਂ ਚੰਬੜਦੀਆਂ ਨੇ ਮੱਖੀਆਂ ਫਿਰ ਤੁਸੀਂ ਦੇਖਿਆ ਨਾ ਵੀ ਸ਼ਕਲ ਕੀ ਬਣੀ ਹੁੰਦੀ ਹੈ। ਜਿਹੜੇ ਬੰਦੇ ਨੂੰ ਡੂਮਣਾ ਲੜਿਆ ਹੋਏ ਉਹ ਤਾਂ ਕਈ ਦਿਨ ਡੈਥਸ ਵੀ ਹੋ ਜਾਂਦੀਆਂ ਨੇ। ਔਰ ਉਹ ਫਿਰ ਸਾਡੀ ਪੰਜਾਬੀ 'ਚ ਵੀ ਕਹਿਣਗੇ ਜਿਹੜਾ ਕੋਈ ਬੰਦਾ ਮਗਰ ਕਹਿੰਦਾ ਯਾਰ ਇਹ ਤਾਂ ਡੂਮਣੇ ਵਾਂਗੂ ਹੀ ਚੰਬੜ ਗਿਆ। ਸੋ ਉਹ ਚੰਬੜਦੇ ਹੀ ਨੇ ਫਿਰ ਉਹ ਛੱਡਦੀਆਂ ਨਹੀਂ ਹੈ। ਸੋ ਉਹਨਾਂ ਨੇ ਕਿਹਾ ਵੀ ਠੀਕ ਹੈ ਅਸੀਂ ਗਫਲਤ 'ਚ ਹੋਵਾਂਗੇ, ਕੁਛ ਨੂੰ ਸਾਨੂੰ ਪਤਾ ਨਹੀਂ ਹੋਏਗਾ, ਸੁੱਤੇ ਹੋਵਾਂਗੇ। ਔਰ ਉਹਨਾਂ ਨੇ ਜਿਹੜਾ ਬਿਲਕੁਲ ਠੀਕ ਹੈ ਕਿ ਇਹ ਜਿਹੜਾ ਜਿਵੇਂ ਉਹਨਾਂ ਨੇ ਨਜ਼ਮ ਵੀ ਕਹੀ, ਕਾਗਜ਼ ਕਾਲਾ ਨਹੀਂ ਕੀਤਾ, ਉਹਨਾਂ ਨੇ ਸੱਚਮੁੱਚ ਹੀ ਕਾਗਜ਼ ਨੂੰ ਖੂਬਸੂਰਤ ਬਣਾਇਆ ਆਪਣੀ ਲਿਖਤ ਦੇ ਨਾਲ ਕਿ ਇਬਾਦਤਗਾਹ ਜੇ ਮੇਰੀ ਢਾਈ ਤੇ ਉਹ ਜਾਂ ਮੈਂ ਸਿੱਖ ਹੋਵਾਂਗਾ ਜਾਂ ਮੁਸਲਮਾਨ ਹੋਵਾਂਗਾ ਜਾਂ ਈਸਾਈ ਹੋਵਾਂਗਾ। ਹੁਣ ਸਾਡਾ ਅਕਾਲ ਤਖਤ ਢਾਇਆ ਮੁਸਲਮਾਨਾਂ ਦੀ ਬਾਬਰੀ ਮਸਜਿਦ, ਰਾਜ ਈਸਾਈਆਂ ਦੇ ਗਿਰਜੇ ਕਿਸ ਕਿਸਮ ਦਾ ਸ਼ਿਕਾਰ ਬਣਾਏ ਜਾ ਰਹੇ ਨੇ। ਸੋ ਜ਼ਾਹਰ ਹੈ ਕਿ ਉੱਥੇ ਇਬਾਦਤਗਾਹ ਮੰਦਰ ਬਣਦੇ ਨੇ ਤੇ ਦੂਸਰਿਆਂ ਦੀਆਂ ਇਬਾਦਤਗਾਹ ਟੱਟਦੀਆਂ ਨੇ। ਔਰ ਇਸੇ ਤਰ੍ਹਾਂ ਜੇ ਆਤਮਘਾਤ ਹੈ ਤੇ ਉਹਨੇ ਕਿਹਾ ਫਿਰ ਮੈਂ ਕਿਸਾਨ ਹੋਵਾਂਗਾ। ਸੋ ਕਿਸਾਨ ਵੀ ਜਿਹੜਾ 60% ਭਾਰਤ ਦੇ ਸਾਰੇ ਪੂਲ ਦੇ ਵਿੱਚ ਵੀਟ ਪੂਲ ਰਾਈਸ ਪੂਲ 'ਚ ਦੇਣ ਵਾਲਾ ਕੰਟਰੀਬਿਊਸ਼ਨ, ਉਹ ਸਿੱਖ ਕਿਸਾਨ ਵੀ ਆਤਮਘਾਤ ਦੇ ਰਸਤੇ ਤੇ ਹੈ। ਔਰ ਦੂਸਰੀਆਂ ਸਟੇਟਾਂ ਦੇ ਵਿੱਚ ਵੀ ਇਹੀ ਹਾਲ ਹੈ। ਜਿਹੜੀ 67% ਦੇ ਲਗਭਗ ਜਿਹੜੀ ਆਬਾਦੀ ਜਾਂ ਜਿਹੜੇ ਲੋਕਾਂ ਦਾ ਧਰਮਦਾਰ ਖੇਤੀਬਾੜੀ ਹੈ ਉਹ ਵਿਦਰਭਾ ਹੋਏ, ਕੇਰਲਾ ਹੋਏ, ਈਵਨ ਗੁਜਰਾਤ ਹੋਏ। ਔਰ ਕਿਸ ਤਰੀਕੇ ਨਾਲ ਈਵਨ ਦਿੱਲੀ ਦੇ ਵਿੱਚ ਜੰਤਰ ਮੰਤਰ ਵੱਡੀ ਰੈਲੀ ਦੇ ਵਿੱਚ ਇੱਕ ਰਾਜਸਥਾਨ ਦਾ ਕਿਸਾਨ ਆਤਮਘਾਤ ਕਰਦਾ। ਸੋ ਜ਼ਾਹਰ ਹੈ ਵੀ ਉੱਥੇ ਕੋਈ ਬਾਣੀਆਂ ਦਾ ਮੁੰਡਾ ਤਾਂ ਨਹੀਂ ਲਟਕਿਆ ਹੁੰਦਾ ਦਰਖਤ ਦੇ ਨਾਲ ਭੁੱਖ ਨੰਗੋ, ਨਾ ਹੀ ਕੋਈ ਹੋਰ ਹੁੰਦਾ, ਕਿਉਂਕਿ ਉਹਨਾਂ ਦੇ ਕੋਲ ਤਾਂ ਸਾਧਨ ਨਹੀਂ ਔਰ ਉਹਨਾਂ ਨੇ ਲੁੱਟਿਆ ਚੰਗੀ ਤਰ੍ਹਾਂ। ਔਰ ਉਹਨਾਂ ਨੇ ਫਿਰ ਕਿਹਾ ਕਿ ਭਾਈ ਜੇ ਝੂਠੇ ਮੁਕਾਬਲੇ 'ਚ ਮੈਂ ਮਾਰਿਆ ਗਿਆ ਤਾਂ ਫਿਰ ਮੈਂ ਸਰਦਾਰ ਹੋਵਾਂਗਾ। ਇਹ ਗੱਲ ਸਾਬਤ ਕਰਦੀ ਹੈ ਕਿ ਕਿਵੇਂ ਸਾਡੀ ਇੱਕ ਪੂਰੀ ਦੀ ਪੂਰੀ ਨਸਲ ਜਿਹੜੀ ਹੈ ਝੂਠੇ ਮੁਕਾਬਲਿਆਂ ਦੀ ਭੇਟ ਚੜ੍ਹ ਗਈ। ਔਰ ਮੈਂ ਜ਼ਿਕਰ ਕੀਤਾ ਸੀ ਵੀ ਅਰੁਣ ਸ਼ੌਰੀ ਨੇ ਜਿਸ ਇੰਟਰਵਿਊ ਦੇ ਵਿੱਚ ਕਰਨ ਠਾਕਰ ਦੇ ਨਾਲ ਜਿਹੜਾ ਉਹ ਮੋਦੀ ਦੀਆਂ ਜਿਹੜੀਆਂ ਨੀਤੀਆਂ ਨੇ ਉਹਦੀ ਸਫਲਤਾ ਦੀ ਗੱਲ ਕੀਤੀ, ਉਹਦੇ 'ਚ ਉਹਨੇ ਰੋਬੈਰੋ ਦਾ ਹਵਾਲਾ ਦਿੰਦਿਆਂ ਨਾਲ ਹੀ ਕਿਹਾ ਸੀ ਕਿ ਵੀ ਸ਼ੁੱਡ ਬੀ ਥੈਂਕਫੁਲ ਟੂ ਜੂਲੀਅਸ ਰੋਬੈਰੋ ਐਂਡ KP ਗਿੱਲ ਹੂ ਸੇਵਡ ਪੰਜਾਬ ਫਾਰ ਇੰਡੀਆ। ਸੋ ਜ਼ਾਹਰ ਹੈ ਕਿ ਵੀ ਉਹ ਕੀ ਕਹਿ ਰਿਹਾ ਕਿ ਵੀ ਇਹਨਾਂ ਦੋਨਾਂ ਨੇ ਹੁਣ ਉੱਥੇ ਨਾ ਤੇ ਰੋਬੈਰੋ ਨੇ ਆ ਕੇ ਕੋਈ ਹਵਨ ਕੀਤਾ, ਕੋਈ ਸ਼ਾਂਤੀ ਦਾ ਮੰਤਰ, ਕੋਈ ਚਰਖਾ ਤਾਂ ਨਹੀਂ ਚਲਾਇਆ, ਤੇ KP ਗਿੱਲ ਨੇ ਉਹ ਤਾਂ 50,000 ਤੋਂ ਜ਼ਿਆਦਾ ਨੌਜਵਾਨ ਉਹਨੇ 92 ਤੋਂ 94 ਦੇ ਵਿਚਕਾਰ ਮਾਰੇ। ਤੇ ਹੁਣ ਉਹਨਾਂ ਨੂੰ ਇੱਕ ਹਿੰਦੂ ਨੈਸ਼ਨਲਿਸਟ ਜਿਹੜਾ ਟ੍ਰਿਬਿਊਟ ਦੇ ਰਿਹਾ ਕਿ ਵੀ ਤੁਸੀਂ ਇਹ ਜਵਾਨੀ ਮਾਰ ਕੇ ਜਿਹੜਾ ਇਹਨਾਂ ਨੇ ਸੰਦੀਪ ਹੋਰਾਂ ਨੇ ਕਿਹਾ ਕਿ ਭਾਈ ਜਿਹੜਾ ਜੇ ਮੁਕਾਬਲਾ ਹੋਇਆ ਤਾਂ ਮੈਂ ਸਰਦਾਰ ਹੋਵਾਂਗਾ। ਸੋ ਇੱਕ ਪੂਰੀ ਨਸਲ ਹੀ ਜਿਹੜੀ ਹੈ ਮਾਰ ਮੁਕਾਈ। ਸੋ ਇਹਨਾਂ ਦਾ ਸੰਦੀਪ ਕਾਹਲੋਂ ਜੀ ਦਾ ਬਹੁਤ ਬਹੁਤ ਸ਼ੁਕਰੀਆ। ਔਰ ਇਹ ਆਪਣੀ ਜ਼ਰੂਰ ਜਿਹੜੀ ਇਹਨਾਂ ਦੀ ਕਲਾ ਹੈ, ਟੈਲੈਂਟ ਹੈ ਪੋਇਟਰੀ ਦਾ, ਇਸ ਨੂੰ ਇਸਤੇਮਾਲ ਕਰਨ ਹੋਰ ਵੀ ਜਿਹੜਾ ਕ੍ਰੀਏਟਿਵ ਲਿਖਣ ਦੇ ਲਈ। ਜੀ ਰਵਸਾਸ ਨਾਲ ਨੇ ਬ੍ਰੇਕ। ਵਿਊਅਰਸ ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।